आओ जी आ गए यहाँ ते पूरा गाँव पा गए यहाँ। पंजाबी रेडियो यूएसए ते खासे चारे पासे। ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ यूएसए ਤੇ ਸਾਰਿਆਂ ਦਾ ਸਵਾਗਤ ਹੈ। ਅਸੀਂ ਤੁਹਾਡੇ ਨਾਲ ਗੱਲਾਂ ਬਾਤਾਂ ਕਰਨ ਲਈ ਹਾਜ਼ਰ ਹਾਂ। ਕਿਆ ਬਾਤ ਹੈ, ਤੁਹਾਡੇ ਨਾਲ ਗੱਲਾਂ ਬਾਤਾਂ ਕਰਨ ਲਈ ਹਾਜ਼ਰ ਹਾਂ ਤੇ ਮੈਂ ਕਿਹਾ ਨਾਜ਼ਰ ਹਾਂ ਤੇ ਮੈਂ ਕਿਹਾ ਬਹੁਤ ਸਾਰੀਆਂ ਗੱਲਾਂ ਬਾਤਾਂ ਕਰਾਂਗੇ ਤੁਹਾਡੇ ਨਾਲ, ਕਿਉਂਕਿ ਨਾ ਅਸੀਂ ਗੱਲਾਂ ਕਰਦੇ ਹਾਂ ਦਿਲ ਦੀਆਂ, ਕਰਾਂਗੇ ਨਾਲ ਬਹਿ ਕੇ ਅੱਖ ਨਾਲ ਅੱਖ ਨੂੰ ਮਿਲਾ ਕੇ। ਇੱਥੇ ਨਹੀਂ ਅੱਖ ਨਾਲ ਅੱਖ ਮਿਲਾ ਸਕਦੇ ਤਾਇਆ, ਮਨ ਦੀ ਅੱਖ ਦੀ ਗੱਲ ਕੀਤੀ ਸੀ ਮੈਂ। ਚੰਚਲ ਮਨ ਚਿਤਵਨ, ਚੰਚਲ ਮਨ चितवन। हाँ चलो गाना लगाओ एक बढ़िया जिहा। ताया आउंदे ही गाना, हाले तो शुरुआत हुई है। अच्छा चल मैं गाने तो मैनू याद आया। कहते ने संगीत जिंदगी है। बिल्कुल है। संगीत विच पुत्तर बंदगी है। हाँ ते संगीत दे विच रूपा है। हाँ संगीत विच ही गायत्री है। हाँ ते संगीत विच ही काव्य है। हाँ सारियां संगीत विच ही ने ना। हाय हाँ जी आज तो मैंने ठीक नहीं लग रहा। मैं ना राती खाली मैगी ओके विच गाजरा पा के। अच्छा ते फिर मैनू 3 बजे राती आ गई वोमिटिंग। ओहो मैनू किते पता नहीं की हो गया ते उस तो बाद मैं बड़ा लो फील कर रहा ते तेनू पता सवेरे ना मेरे ढिड विच बड़ी पीड़ हुई। हाय ताया फिर मैं दवाई भी खाधी हैगी है। मैं ना उसको गया उन्हें ना गोली दे चिट्टे रंग के चूस लिया। मैं कहते कोड़ी हुंदी कहते चूस के देख वधिया है। मैं चूसी मैनू बड़ी कोड़ी लगी। ओहो पापा बेटर कोई दवाई अगे रसवाई नहीं हुंदी। हाँ मैं खा खू लई हुण मैं थोड़ा बेटर फील कर रहा। चलो अच्छी गल है ताया, ਅਸੀਂ तेरी सेहतयाबी दी कामना करदे हां। बिल्कुल ते मैं सलाह देनी है सारे सुनने वालों ਨੂੰ ਰਾਤ ਨੂੰ ਕਦੇ ਹੈਵੀ ਨਾ ਖਾਓ ਤੇ ਮੈਦੇ ਦਾ ਪਰਹੇਜ਼ ਕਰੋ, ਕਿਉਂਕਿ ਮੈਦੇ ਵਾਸਤੇ ਵਧੀਆ ਨਹੀਂ ਹੁੰਦਾ। ਆਹੋ ਇਹ ਸਾਰੇ ਜਾਣਦੇ ਨੇ ਤਾਇਆ। ਮੰਨਦਾ ਕੋਈ ਨਹੀਂ ਨਾ। ਹਾਂ ਤੇ ਤਾਇਆ ਪਾਣੀ ਪੀ ਵੱਧ ਤੋਂ ਵੱਧ। ਪਾਣੀ ਵਾਟੂ ਇੰਨਾ ਪਾਣੀ ਪੀ ਲਿਆ ਮੈਂ ਤੇ ਇੱਕ ਤਾਂ ਡਾਈਪਰ ਪਾਣੀ ਦੀ ਨੋਬਤ ਆਣ ਲੱਗੀ ਸੀ। ਇੰਨਾ ਵੀ ਨਾ ਪੀਤਾ ਆ। ਆਹੋ ਨਾ ਉਹ ਮੈਂ ਕੀ ਕਹਿੰਦੇ ਨੇ, ਮੈਂ ਤੇ ਸਹੀ ਦੱਸਿਆ ਨਾ, ਇੱਧਰ ਵੇਖ ਮੈਂ ਇੰਨਾ ਪਾਣੀ ਪੀ ਲਿਆ ਗਵਾਂਢੀਆਂ ਦਾ ਪਰਨਾਲਾ ਚੌਂਦਾ ਪਿਆ ਸੀ। ਕਹਿੰਦੇ ਤਾਈ ਕਹਿੰਦੀ ਤੁਸੀਂ ਫਿਰ ਵਾਸ਼ਰੂਮ ਚੱਲੇ ਹੋ। ਹੈ ਆਹੋ ਦੇਸ਼ ਦੁਨੀਆ ਚ ਵੇਖ ਲੈ ਕੀ ਕੁਝ ਵਾਪਰੀ ਜਾ ਰਿਹਾ ਨਾ। ਕੋਈ ਦੇਖੋ ਜੀ ਇੱਕ ਟਾਈਮ ਤੇ ਰੈਲੀ ਵਾਪਰਦੀ ਹੈ, ਉਹ ਤੋਂ ਬਾਅਦ ਭਾਣਾ ਵਾਪਰ ਜਾਂਦਾ ਹੈ। ਵੱਡੇ ਨੇਤਾ ਕਰੋਨਾ ਪੋਜ਼ਿਟਿਵ ਆਈ ਜਾਂਦੇ ਆ। ਬਿਲਕੁਲ ਸਹੀ ਗੱਲ ਹੈ ਤਾਇਆ, ਪਰ ਗੱਲ ਇਹ ਹੈ ਕਿ ਚਿੰਤਾ ਕਰਨੀ ਬਣਦੀ ਹੈ। ਚਿੰਤਾ ਤੇ ਕਰਨੀ ਬਣਦੀ ਹੈ, ਪਰ ਮੈਂ ਇਹ ਸੋਚ ਰਿਹਾ ਹੈਗਾ ਵਾਂ ਕਾਹਦੇ ਪ੍ਰਾਊਡ ਟੂ ਬੀ ਅਕਾਲੀ ਤੇ ਦਿਮਾਗ ਤੋਂ ਨੇ ਖਾਲੀ। ਕੀ ਹੋਇਆ? ਕਹਿੰਦਾ ਆ ਸੁਖਬੀਰ ਬਾਦਲ ਪਹਿਲਾਂ ਜਨ ਸੰਬੋਧਨ ਕੀਤਾ, ਰੈਲੀਆਂ ਕੀਤੀਆਂ, ਅਗਲੇ ਦਿਨ ਕਰੋਨਾ ਰਿਪੋਰਟ ਪੋਜ਼ਿਟਿਵ ਆ ਗਈ। ਹਾਂ ਤਾਇਆ ਤੇ ਇਹ ਕੀ ਹੈ ਮਤਲਬ? ਨਹੀਂ ਪਰ ਹੁਣ ਕਰੋਨਾ ਨੂੰ ਥੋੜੀ ਪਤਾ ਵੀ ਉਹ ਸੁਖਬੀਰ ਬਾਦਲ ਨੇ। ਨਹੀਂ ਪਰ ਉਹਨੂੰ ਇਹਨਾਂ ਤੇ ਪਤਾ ਨਾ ਕਿ ਗੱਪਬਾਜ਼ ਹੈ। ਕਰੋਨਾ ਨੂੰ ਕੁਛ ਨਹੀਂ ਪਤਾ ਤਾਇਆ। ਅੱਛਾ ਤੇ ਜੋ ਮੈਨੂੰ ਲੱਗਦਾ ਪਿਆ ਫਿਰ ਵੀ ਗੱਪੀ ਮਾਰੀ ਹੈ ਕਿ ਮੈਨੂੰ ਕਰੋਨਾ ਹੋਇਆ। ਤਾਇਆ ਇਹ ਕੀ ਪਤਾ ਹੁਣ ਗੱਪੇ ਕਿ ਨਹੀਂ ਹੈ, ਪਰ ਇਹ ਖਬਰ ਬਹੁਤ ਜ਼ਿਆਦਾ ਫੈਲੀ ਹੈ ਕਿ ਛੋਟੇ ਬਾਦਲ ਸਾਹਿਬ ਦੇ ਨਾ ਬਿਆਨ ਅਕਸਰ ਖਾਦੀ ਪੀਤੀ ਚ ਆਉਂਦੇ ਆਈ ਜਾਂਦੇ ਆ। ਤਾਇਆ ਪਰ ਗੱਲ ਇਹ ਹੈ ਕਿ ਇੱਕ ਨਵਾਂ ਰੱਫੜ ਵੀ ਪੈ ਗਿਆ ਨਾ, ਉਹਦੇ ਬਾਰੇ ਵੀ ਆਪਾਂ ਗੱਲ ਕਰਨੀ ਹੈ। ਅੱਜ ਮੈਂ ਤੇਰੇ ਤੋਂ ਸਲਾਹ ਲੈਣੀ ਸੀ ਵੀ ਇਹਦਾ ਹੱਲ ਕੀ ਹੋਏਗਾ। ਸਲਾਹ ਮੇਰੇ ਕੋਲ ਲਓ, ਮੈਂ ਤੇ ਪ੍ਰਧਾਨ ਮੰਤਰੀ ਨੂੰ ਸਲਾਹਾਂ ਦਿੰਦਾ ਰਿਹਾ ਵਾਂ। ਇਸ ਵਾਰ ਨਹੀਂ ਇਹ ਟੈਨਿਓਰ ਚ ਮੈਂ ਨਹੀਂ ਹੈਗਾ। ਹਾਂ ਕਿਉਂਕਿ ਉਹਨਾਂ ਨੇ ਮੇਰੇ ਕੋਲ ਮੰਗੀ ਨਹੀਂ ਸਲਾਹ। ਹਰ ਚੜ੍ਹਦੀ ਸਵੇਰ ਤੋਂ ਢਲਦੀ ਰਾਤ ਤਾਈਂ, ਸਾਲ ਦੇ 365 ਤੇ ਹਫਤੇ ਦੇ 7 ਦਿਨ सुनते रहो अपना मानजोग ते मन पाउंदा रेडियो, पंजाबी रेडियो यूएसए। ਦੱਸੋ ਕੀ ਸਲਾਹ ਲੈਣੀ ਹੈ ਮੇਰੇ ਤੋਂ? ਤਾਇਆ ਅਸਲ ਦੇ ਵਿੱਚ ਰੱਫੜ ਬੜਾ ਪਿਆ ਹੋਇਆ। ਤੈਨੂੰ ਪਤਾ ਹੈ ਵੀ ਇਹ ਖੇਮਕਰਨ ਤੋਂ ਆਪਣੇ ਵਿਲਸਾ ਸਿੰਘ ਵਲਟੋਹਾ ਹੋਰਾਂ ਨੂੰ ਜਦੋਂ ਦਾ ਐਲਾਨਿਆ ਨਾ ਉਮੀਦਵਾਰ, ਉਸ ਤੋਂ ਬਾਅਦ ਵਿੱਚ ਤੁਹਾਨੂੰ ਇਹ ਵੀ ਪਤਾ ਵੀ ਭੈਣ ਜੀ ਨੇ ਜਿਹੜੇ ਵੱਡੇ ਉਹ ਨਾਰਾਜ਼ ਨੇ, ਜਿਸ ਤੋਂ ਬਾਅਦ ਵਿੱਚ ਹੁਣ ਪੰਗਾ ਜਿਹਾ ਪੈਂਦਾ ਨਜ਼ਰ ਆ ਰਿਹਾ। ਕਿਉਂਕਿ ਜਿਹੜੇ ਜੀਜਾ ਜੀ ਨੇ ਯਾਨੀ ਕਿ ਕੈਰੋ ਸਾਹਿਬ, ਉਹ ਕਹਿੰਦੇ ਆ ਕਿ ਦੇਖੋ ਦਬਦਬਾ ਸਾਡਾ ਬਹੁਤ ਹੈ ਤੇ ਅਸੀਂ ਇੱਥੋਂ ਲੜਾਂਗੇ। ਭੈਣ ਜੀ ਵੀ ਕਹਿੰਦੇ ਆ ਤੇ ਦੂਸਰੇ ਬੰਨੇ ਜਿਹੜੇ ਬਾਦਲ ਸਾਹਿਬ ਆ ਉਹ ਹੁਣ ਵਲਟੋਹਾ ਸਾਹਿਬ ਨੂੰ ਐਲਾਨ ਚੁੱਕੇ ਨੇ। ਹੁਣ ਖਬਰਾਂ ਇਹ ਨਿਕਲ ਕੇ ਆ ਰਹੀਆਂ ਨੇ ਕਿ ਜੀਜਾ ਸਾਲਾ ਯਾਨੀ ਕਿ ਕੈਰੋ ਸਾਹਿਬ ਤੇ ਸੁਖਬੀਰ ਬਾਦਲ ਸਾਹਿਬ, ਇਹਨਾਂ ਚ ਆਪਸ ਚ ਖਿੱਚੋਤਾਣ ਬਹੁਤ ਪੁਰਾਣੀ ਹੈ। ਕਿਉਂਕਿ ਪਹਿਲਾਂ ਦਬਦਬਾ ਜਿਹੜਾ ਹੈ ਮਜੀਠੇ ਦੇ ਵਿੱਚ ਹੋਇਆ ਕਰਦਾ ਸੀ ਕੈਰੋ ਪਰਿਵਾਰ ਦਾ। ਪਰ ਜਦੋਂ ਤੋਂ ਮਜੀਠੀਆ ਸਾਹਿਬ ਮੂਹਰੇ ਆਏ ਨੇ ਤਾਂ ਕੈਰੋ ਪਰਿਵਾਰ ਦੀ ਉਹ ਗੱਲ ਨਹੀਂ ਰਹੀ।
ਤੇ ਹੁਣ ਸਮਝ ਨਹੀਂ ਆ ਰਿਹਾ ਕੀ ਬਣੂਗਾ। ਬਣੂਗਾ ਪਤਾ ਕੀ ਹੋਣਾ, ਮੈਂ ਸਲਾਹ ਦਊਂਗਾ। ਜੇ ਨਹੀਂ ਨਾ ਗੱਲ ਬਣਦੀ ਪਈ ਇਸ ਟਾਈਮ, ਇਹਨਾਂ ਚੋਂ ਇੱਕ ਬੰਦਾ ਜਾ ਕੇ ਚੁੱਪ ਕਰਕੇ ਦੂਜੀ ਪਾਰਟੀ ਜੁਆਇਨ ਕਰ ਲੈ, ਸਿਆਪਾ ਹੀ ਖਤਮ। ਇੱਕ ਦੂਜੇ ਦੇ ਖਿਲਾਫ ਲੜ ਲਓ, ਘਰ ਵੀ ਲੜਦੇ ਪਏ ਹੋ, ਵੋਟਾਂ 'ਚ ਵੀ ਡਾਲ ਲਓ। ਤਾਂ ਵੈਸੇ ਤਾਂ ਕੈਰੋ ਪਰਿਵਾਰ ਦਾ ਪਿਛੋਕੜ ਕਾਂਗਰਸ ਹੀ ਰਿਹਾ। ਤੇ ਉਧਰ ਹੋ ਜਾਓ, ਉਹਨਾਂ ਨੇ ਵੋਟ ਦੇ ਹੀ ਦੇਣੀ ਹੈ, ਮਤਲਬ ਕਿ ਸੀਟ ਦੇ ਹੀ ਦੇਣੀ ਹੈ। ਜੇ ਕੁਝ ਨਾ ਹੋਵੇ ਫਿਰ ਇਹਨਾਂ ਦੋਵਾਂ ਉੱਤੇ ਝਾੜੂ ਫੇਰ ਦਿਓ। ਹਾਂਜੀ ਹਾਂ ਤਾਇਆ ਸਿਆ, ਹਾਂਜੀ ਮੈਨੂੰ ਇੱਕ ਗੱਲ ਦੱਸ। ਦੋ ਚਾਰ ਪੁੱਛੋ, ਮੈਂ ਵਿਹਲਾ ਹੀ ਆ। ਤਾਇਆ ਮੈਨੂੰ ਸਮਝ ਨਹੀਂ ਆਉਂਦੀ ਹੈ ਕਿ ਜਿਹੜੀ ਸਰਕਾਰ ਹੈ, ਸਰਕਾਰ ਇਹਦੀ ਸੋਚ ਨੂੰ ਕੀ ਹੋਇਆ ਹੈ? ਜਹਾਂ ਸੋਚ ਵਹਾਂ ਸ਼ੌਚਾਲय, ਇਹ ਹੋਇਆ ਤਾਇਆ। ਸੋਚ ਨਹੀਂ, ਸੋਚ ਥਿੰਕਿੰਗ ਨਹੀਂ, ਸੋਚ ਸੇਮ ਹੀ ਇਹਨਾਂ ਦਾ। ਅੱਛਾ ਹਾਂ ਬਿਲਕੁਲ ਸੇਮ ਹੈਗਾ, ਇੱਥੇ ਕੁਝ ਨਹੀਂ ਹੋਇਆ। ਤੂੰ ਮਤਲਬ ਕਿਹੜੇ ਸੰਦਰਭ 'ਚ ਕਹਿ ਰਹੀ ਹੈ ਸਰਕਾਰ ਦੇ ਬਾਰੇ? ਮੈਂ ਇਸ ਸੰਦਰਭ 'ਚ ਕਹਿ ਰਹੀ ਹਾਂ ਕਿ ਇਸ ਵੇਲੇ ਜੋ ਮਾਹੌਲ ਬਣਿਆ ਹੋਇਆ ਹੈ, ਉਸ ਮਾਹੌਲ ਦੇ ਉੱਪਰ ਤੈਨੂੰ ਪਤਾ ਨਾ ਗ੍ਰੈਮੀ ਅਵਾਰਡਸ ਦੇ ਵਿੱਚ ਵੀ ਜਿਹੜਾ ਕਿਸਾਨ ਅੰਦੋਲਨ ਹੈ ਉਹਦੇ ਬਾਰੇ 'ਚ ਕਹਿ ਲੋ ਵੀ ਉਹਦੀ ਗੂੰਜ ਉੱਥੇ ਤੱਕ ਵੀ ਪਹੁੰਚੀ ਹੈ, ਕਿਉਂਕਿ ਲਿਲੀ ਸਿੰਘ ਬਹੁਤ ਹੀ ਮਸ਼ਹੂਰ ਯੂਟਿਊਬਰ ਆ, ਉਹ ਮਾਸਕ ਪਾ ਕੇ ਗਈ ਸੀ ਗ੍ਰੈਮੀ ਅਵਾਰਡਸ ਦੇ ਵਿੱਚ, ਜਿਹਦੇ ਤੇ ਲਿਖਿਆ ਹੋਇਆ ਸੀ ਆਈ ਸਟੈਂਡ ਵਿਦ ਫਾਰਮਰਸ। ਬਈ ਗੱਲ ਏਦਾਂ ਕਿ ਸਾਰੀ ਦੁਨੀਆ ਇੱਕ ਪਾਸੇ, ਮਿੱਤਰੋ ਅੰਕਲ ਇੱਕ ਪਾਸੇ। ਸਿਰਫ ਉਹੀ ਨਹੀਂ, ਉਹਨਾਂ ਦੇ ਪ੍ਰਸ਼ਾਸਕ, ਉਹਨਾਂ ਨੂੰ ਚਾਹਣ ਵਾਲੇ, ਉਹਨਾਂ ਦੇ ਜਿਹੜੇ ਟੀਮ ਮੈਂਬਰ ਕਹਿ ਲੋ ਕਿ ਉਹਨਾਂ ਦੇ ਭਗਤ, ਸਾਰੇ ਇੱਕ ਪਾਸੇ। ਬਿਲਕੁਲ ਸਹੀ। ਉਹਨਾਂ ਦੇ ਇਲੌਜੀਕਲ ਪੀਪਲ ਦੇ ਆਰ, ਇਹਨਾਂ ਦੇ ਲੌਜਿਕ ਮੈਨੂੰ ਸਮਝ ਨਹੀਂ ਆਏ ਕਦੇ। ਤਾਇਆ ਉਹ ਕਹਿੰਦੇ ਅਸੀਂ ਤਾਂ ਫਾਇਦਾ ਕਰਨਾ ਹੈ। ਇਹਦੇ ਉੱਤੇ ਇੱਕ ਹੋਰ ਗੱਲ ਹੋਈ, ਉਹ ਵੀ ਦੱਸਦਾ ਆ ਕੇ। ਉਹ ਕੀ? ਫਾਇਦੇ ਉੱਤੇ ਹੈਗੀ, ਆ ਕੇ ਦੱਸਾਂਗਾ। ਵੈਲਕਮ ਬੈਕ ਖਾਸੇ ਚਾਰੇ ਪਾਸੇ ਸੁਣ ਰਹੇ ਹੋ, ਮੈਂ ਹਾਂ ਤਾਇਆ ਸ਼ੌਂਕੀ। ਤੇ ਪਤਾ ਕੀ ਹੋਇਆ, ਕੱਲ ਸੰਸਦ 'ਚ ਬੜੇ ਲੋਕਾਂ ਨੇ ਸਵਾਲ ਕੀਤੇ ਰੇਲ ਮੰਤਰੀ ਨੂੰ। ਹਾਂ ਕਹਿੰਦੇ ਨਿੱਜੀਕਰਨ ਦੇ ਬਹੁਤ ਰੌਲੇ ਪਏ। ਪਿਊਸ਼ ਗੋਇਲ ਨੇ ਕਿਹਾ ਹੈਗਾ ਕਿ ਜੋ ਮਰਜ਼ੀ ਹੋ ਜਾਏ, ਰੇਲ ਦਾ ਨਿੱਜੀਕਰਨ ਨਹੀਂ ਹੋਏਗਾ। ਇਹ ਹਰ ਇੱਕ ਭਾਰਤੀ ਦੀ ਆਪਣੀ ਪ੍ਰਾਪਰਟੀ ਹੈ। ਇਹਨੂੰ ਜੇ ਕੋਈ ਪ੍ਰਾਈਵੇਟ ਕੰਸਰਨ ਵਿੱਚ ਆ ਕੇ ਇਨਵੈਸਟ ਕਰਦਾ ਪਿਆ, ਉਹ ਫਾਇਦੇ ਵਾਸਤੇ ਹੀ ਹੈ। ਪਰ ਉਧਰੋਂ ਮੈਨੂੰ ਇੰਡੀਆ 'ਚੋਂ ਫੋਨ ਆਇਆ, ਕਹਿੰਦੇ ਜਿਹੜੀ ਟ੍ਰੇਨ ਦੀ ਬੁਕਿੰਗ ਅਸੀਂ 250 ਰੁਪਏ 'ਚ ਕਰਕੇ ਦਿੱਲੀ ਜਾਂਦੇ ਸੀਗੇ, ਉਹਦਾ 500 ਦੇਣਾ ਪੈ ਰਿਹਾ। ਤੇ ਪਲੇਟਫਾਰਮ ਟਿਕਟ ਵੀ ਤਾਂ 5 ਰੁਪਏ ਤੋਂ ਸਿੱਧਾ 50 ਰੁਪਏ ਕਰਤੀ। ਹਾਂ ਤੇ ਫਿਰ ਡਿਵੈਲਪਮੈਂਟ ਤਾਂ ਹੋ ਰਹੀ ਹੈ। ਹਾਂ ਪਰ ਜਿਨ੍ਹਾਂ ਨੇ ਪੈਸੇ ਲਾਏ ਉਹਨਾਂ ਦੀ। ਪਰ ਤਾਂ ਮੈਨੂੰ ਇੱਕ ਗੱਲ ਸਮਝ ਨਹੀਂ ਆਈ। ਪਿਊਸ਼ ਗੋਇਲ ਹੋਰਾਂ ਨੇ ਕਿਹਾ ਕਿ ਸੜਕ ਦੇ ਉੱਪਰ ਕਿਹੜਾ ਨਿੱਜੀ ਵਾਹਨ ਨਹੀਂ ਚੱਲਦੇ, ਸਰਕਾਰੀ ਵੀ ਚੱਲਦੇ ਐ। ਮਤਲਬ ਆਪਾਂ ਨਿੱਜੀਕਰਨ ਨੂੰ ਇਸ ਤਰੀਕੇ ਨਾਲ ਸੜਕਾਂ ਨਾਲ ਜੋੜ ਕੇ ਆ ਉਦਾਹਰਨਾਂ ਦੇ ਕੇ ਦੇਖੋ ਪਤਾ ਕੀ ਹੈ, ਜ਼ਿੰਦਗੀ 'ਚ ਵੀ ਗੱਲ ਯਾਦ ਰੱਖੋ, ਇੰਡੀਆ 'ਚ ਇੱਕੋ ਚੀਜ਼ ਸੀਗੀ ਜਿਹਦੀ ਮੋਨੋਪੋਲੀ ਸੀ, ਜਿਹਦਾ ਕੋਈ ਕੰਪੀਟੀਸ਼ਨ ਨਹੀਂ ਸੀ, ਉਹ ਸੀ ਰੇਲਵੇ। ਰੇਲਵੇ ਦਾ ਕੋਈ ਕੰਪੀਟੀਸ਼ਨ ਨਹੀਂ ਸੀਗਾ, ਲੇਕਿਨ ਇਹਨਾਂ ਨੇ ਲੈ ਆਉਣਾ। ਇੱਕ ਸਾਈਡ ਤੇ ਜਿਵੇਂ ਪੰਜਾਬ ਰੋਡਵੇਜ਼ ਚੱਲਦੀ ਹੈ, ਦੂਜੇ ਬੰਨੇ ਦੂਜੀਆਂ ਬੱਸਾਂ ਚੱਲਦੀਆਂ ਜਿਹੜੀਆਂ ਬੰਦੇ ਵੀ ਦੇ ਦਿੰਦੀਆਂ ਥੱਲੇ, ਏਦਾਂ ਹੀ ਟ੍ਰੇਨਾਂ ਵੀ ਦੋ ਆ ਜਾਣੀਆਂ ਨੇ, 2 ਲਾਈਨਾਂ ਹੋਣਗੀਆਂ। ਤਾਇਆ ਆ ਚੁੱਕੀਆਂ ਨੇ। ਨਹੀਂ ਅੱਛਾ, ਜੋ ਜਿਹੜੀ ਸਮਝ ਗਿਆ ਮੈਂ। ਹਾਂ ਬਸ ਆ ਹੀ ਚੁੱਕੀਆਂ ਨੇ, ਹੁਣ ਬਸ ਲੇਬਲ ਲੱਗਣੇ ਬਾਕੀ ਨੇ। ਪਰ ਮੈਨੂੰ ਇੱਕ ਕਨਫਿਊਜ਼ਨ ਹੈ, ਉਹ ਜਿਹੜੀਆਂ ਆਣੀਆਂ ਨੇ ਪ੍ਰਾਈਵੇਟ ਟ੍ਰੇਨਾਂ, ਉਹਦੇ ਵਿੱਚ ਜਿਹੜਾ ਮੱਗਾ ਪਿਆ ਹੈਗਾ, ਉਹਨੂੰ ਵੀ ਸੰਗਲੀ ਪਈ ਹੋਏਗੀ ਕਿ ਨਹੀਂ? ਸਾਰੇ ਪੰਜਾਬੀਆਂ ਦੇ ਦਿਲਾਂ ਦੀ ਧੜਕਨ, ਪੰਜਾਬੀ ਰੇਡੀਓ USA, ਧੜਕਦੇ ਦਿਲਾਂ ਦੇ ਨਾਲ ਨਾਲ। ਲਓ ਜੀ, ਆ ਗਏ ਆ ਤੇ ਪੂਰਾ ਗਾ ਪਾ ਗਏ ਆ। ਪੰਜਾਬੀ ਰੇਡੀਓ USA ਤੇ ਹਾਸੇ ਚਾਰੇ ਪਾਸੇ। ਬਈ ਅੱਜ ਗੱਲ ਲੱਗੀ ਪਤਾ ਕੀ? ਤਰੀਕ 17। ਹਾਂਜੀ ਤੇ ਕੈਪਟਨ ਸਾਹਿਬ ਨੇ ਚਾਹ ਤੇ ਛੱਡਾ ਦਿੱਤਾ ਸਿੱਧੂ ਸਾਹਿਬ ਨੂੰ। ਹਾਂ ਦਿੱਤਾ ਸੀ ਤਾਇਆ, ਬੜੀਆਂ ਗੱਲਾਂ ਬਾਤਾਂ ਹੋਈਆਂ। ਚਾਹ ਦੀ ਗੱਲ ਆਂਦੀ ਨਾ, ਮੇਰਾ ਤਰਾ ਹੀ ਨਿਕਲ ਜਾਂਦਾ। 7 ਸਾਲ ਤੋਂ ਚਾਹ ਹੀ ਚੱਲਦੀ ਪਈ ਹੈ। ਚਾਹ ਅੱਜ ਚਾਹ ਵਾਲਾ ਬਣਾਇਆ ਤੇ ਸਹੀ ਗੱਲ ਦੱਸਾਂ, ਮਤਲਬ ਕਿ ਨਾ ਗਲਤ ਬੰਦੇ ਨੂੰ ਦੇਤਾ ਹਿਸਾਬ ਤੇ ਜਾ, ਹੁਣ ਉਹ ਮੰਜ ਜਾਂਦਾ ਪਿਆ ਫਟ ਕੇ। ਤਾਇਆ ਪਰ ਇਹ ਜਿਹੜੀ ਚਾਹ ਦੀ ਗੱਲਬਾਤ ਹੋਈ ਹੈ, ਚਾਹ ਦੇ ਉੱਤੇ ਵਿਚਾਰ ਚਰਚਾ ਹੋਈ ਹੈ, ਕਹਿੰਦੇ ਕਿ ਇਸ ਚਰਚਾ ਤੋਂ ਬਾਅਦ ਕਾਫੀ ਕੁਝ ਪੋਜ਼ਿਟਿਵ ਹੋਣ ਦੀ ਆਸ ਲਗਾਈ ਜਾ ਰਹੀ ਹੈ। ਕਰੋਨਾ ਪੋਜ਼ਿਟਿਵ ਨਾ ਹੋ ਜਾਣ ਦੋ। ਨਹੀਂ ਤਾਇਆ ਸ਼ੁਭ ਬੋਲ। ਮੇਰੇ ਕਹਿਣ ਦਾ ਮਤਲਬ ਕਿ ਜਿਹੜੀ ਖਿੱਚੋ ਤਾਣਕ ਚੱਲ ਰਹੀ ਸੀ, ਗੁੱਸਾ ਗਸਈਆ ਚੱਲ ਰਿਹਾ ਸੀ, ਕੋਈ ਕਹਿੰਦਾ ਮੈਂ ਗੁੱਸੇ, ਕੋਈ ਕਹਿੰਦਾ ਮੈਂ ਗੁੱਸੇ, ਕੋਈ ਕਿਸੇ ਨਾਲ ਰੁੱਸਿਆ ਫਿਰਦਾ ਸੀ, ਕੋਈ ਕਿਸੇ ਨਾਲ ਰੁੱਸਿਆ ਫਿਰਦਾ ਸੀ, ਉਹ ਗੁੱਸੇ ਗਿਲੇ ਸ਼ਾਇਦ ਮਨ ਮੁਟਾਵ ਜਿਹੜੇ ਨੇ ਉਹ ਖਤਮ ਹੋ ਜਾਣ। ਬਾਕੀ ਮੈਨੂੰ ਸਮਝ ਨਹੀਂ ਆਉਂਦੀ, ਕਦੇ ਲੰਚ ਦਿਆ ਛੱਡਾ, ਡਿਨਰ ਦਾ ਛੱਡਾ, ਕਦੇ ਚਾਹ ਦਾ ਛੱਡਾ, ਪਤਾ ਨਹੀਂ ਕਿਹੜੀ ਹੈ ਮਨ ਕੀ ਬਾਤ ਜਿਹੜੀ ਨਿਕਲਦੀ ਨਹੀਂ ਪਈ ਬਾਰ ਤੇ
ਛੱਡੇ ਜਣੇ ਪਿਆਰੇ ਆ। ਇੰਨਾ ਛੱਡਾ ਪੱਟਰ ਮਤਲਬ ਕਿ ਨਾ ਬੰਦਾ ਅੱਧਾ ਪੱਟਰ ਹੋ ਜਾਏ। ਤਾਂ ਐਕਚੁਅਲੀ ਮਨ ਕੀ ਬਾਤ ਪ੍ਰੋਗਰਾਮ ਇੱਕੋ ਹੀ ਚੱਲਦਾ ਨਾ। ਉਹ ਵੀ ਗੱਲ ਹੈਗੀ ਹੈ, ਮਨ ਕੀ ਬਾਤ ਇੱਕ ਹੀ ਹੈਗਾ, ਪਰ ਸਹੀ ਗੱਲ ਹੈ ਇੱਥੇ ਮਨ ਕੀ ਬਾਤ ਹੋ ਨਹੀਂ ਸਕਦੀ ਕਿਉਂਕਿ ਦੇਖੋ ਜੀ ਜਿਹਦੇ ਕੋਲ ਜਨਾਨੀ ਹੋਏ ਉਹ ਬਾਹਰ ਮਨ ਦੀ ਬਾਤ ਕਰਦਾ ਨਹੀਂ। ਕੈਪਟਨ ਸਾਹਿਬ ਕੋ ਤੇ ਖੈਰ ਚਲੋ ਛੱਡੋ ਅੱਗੇ ਵਧੋ। ਤਾਇਆ ਮੈਂ ਇੱਕ ਵੀਡੀਓ ਵੇਖੀ। ਕਿਹੜੀ ਵੇਖੀ? ਮੈਂ ਤਾਂ ਦੇਖ ਕੇ ਡਰ ਗਈ। ਜਿੱਦਾਂ? ਤਾਇਆ ਉਸ ਵੀਡੀਓ ਦੇ ਵਿੱਚ ਇੱਕ ਬੰਦਾ ਕਿੱਡਾ ਹੀ ਵੱਡਾ ਸਾਰਾ ਬੰਦਾ। ਕਿੱਡਾ ਹੀ ਵੱਡਾ? ਕੀ ਗੱਲ ਹੈ? ਕਿੰਨਾ ਕੁ ਵੱਡਾ ਸੀ? ਮਤਲਬ ਇੰਨਾ ਵੀ ਵੱਡਾ ਨਹੀਂ ਸੀ, ਸੀਗਾ ਤਾਂ ਆਮ ਇਨਸਾਨ ਹੀ। ਅੱਛਾ। ਉਹ ਨਾ ਉਹਦੇ ਅੱਗੇ ਇੱਕ ਬਹੁਤ ਵੱਡਾ ਸੱਪ ਹੈ। ਬਹੁਤ ਵੱਡਾ ਸੱਪ ਹੈ? ਹਾਂ ਤਾਇਆ। ਅੱਛਾ। ਤੇ ਉਹ ਜਿਹੜਾ ਇੱਕ ਹੁੰਦਾ ਨੀ ਡੰਡਾ ਜਿਹਾ ਸੱਪਾਂ ਵਾਲਾ, ਉਹ ਭਾਈ ਦੇ ਕੋਲ ਕਿਉਂਕਿ ਉਹ ਸੱਪਾਂ ਦਾ ਮਾਹਰ ਹੋਏਗਾ, ਉਹਦੇ ਕੋਲ ਉਹ ਸੱਪ ਫੜਨ ਵਾਲਾ ਡੰਡਾ ਜਿਹਾ ਵੀ ਫੜਿਆ ਹੋਇਆ। ਅੱਛਾ। ਕੈਲੀਫੋਰਨੀਆ ਦੀ ਇਹ ਵੀਡੀਓ ਆ। ਅੱਛਾ। ਜਿਵੇਂ ਹੀ ਉਹ ਹਾਲੇ ਵੀਡੀਓ ਦੇ ਵਿੱਚ ਸੱਪ ਬਾਰੇ ਕੁਝ ਦੱਸ ਰਿਹਾ ਹੈ, ਸੱਪ ਇੱਕਦਮ ਮੂੰਹ ਵੱਲ ਨੂੰ ਅਟੈਕ ਕਰਦਾ ਪਰ ਬੰਦਾ ਬਚ ਗਿਆ। ਅੱਛਾ। ਤੇ ਉਹ ਫਿਰ ਦੱਸਦਾ ਵੀ ਦੇਖਿਆ ਕਿੰਨਾ ਫੁਰਤੀਲਾ, ਜੇ ਮੇਰੀ ਨਜ਼ਰ ਮਾੜੀ ਜੀ ਵੀ ਇੱਧਰ ਉੱਧਰ ਹੋ ਜਾਂਦੀ ਇਹਨੇ ਤਾਂ ਮੈਨੂੰ ਮੱਖਾ ਜਾਣਾ ਸੀ। ਫੁਕਰਾ ਕੇ ਥਾਂ ਉਹ ਇੱਧਰ ਮੇਰੀ ਸੁਣ ਗੱਲ, ਇਹ ਹੁਣ ਐ ਨਹੀਂ ਹੋ ਗਿਆ कि बाद एक्टिंग करता है, देखिए ये कैसे करते हैं, ये ऐसे हो जाते हैं। क्या ना चेक करो, कैमरा थले मार के शुशु निकल गया होना। बाहर आके उन्हें कैमरा मैनू गाला कढ़िया होनी, सालो मैं नहीं अटोबट करता हो जैसे आपे टाटे राह निकल चला सी मेरा। पता लगे ओदी बांह बूह खा लेता उन्हें मेरे वांगू बाहर आके एको गल कहनी सी, सांप ने डंडी बड़ी मेरे बड़ी पीड़ हुई। वेलकम बैक, हाशे चारे पैसे छुट रहे हो। ਤੇ ਗੱਲ ਏਦਾਂ ਹੈਗੀ ਹੈ। ਕਿੱਦਾਂ ਹੈਗੀ ਹੈ? ਜਰਮਨੀ ਦੇ ਵਿੱਚ ਨਾ ਇੱਕ ਬੰਦੇ ਨੇ ਕੀ ਕੀਤਾ ਤਾਇਆ? 98% ਆਪਣੀ ਬੋਡੀ ਟੈਟੂਆਂ ਨਾਲ ਢੱਕ ਲਈ। ਬਸ 2% ਦਿਖੇਗਾ ਟੈਟੂ ਨਹੀਂ ਹੈਗਾ। 98% ਮਤਲਬ ਕਿ ਇੱਕ ਟਾਈਮ ਹੁੰਦਾ ਹੈ ਕਿ ਬੰਦਾ ਕਹਿੰਦਾ ਬੰਦੇ ਨੇ ਹੱਥ ਤੇ ਟੈਟੂ ਬਣਵਾਇਆ, ਉਹਨੂੰ ਵੇਖ ਕੇ ਪਤਾ ਕੀ ਲੱਗ ਰਿਹਾ, ਟੈਟੂ ਨੇ ਬੰਦਾ ਰੱਖਿਆ ਵਿੱਚ। ਮੈਂ ਉਹੀ ਸੋਚ ਰਿਹਾ, ਮੈਂ 72 ਸਾਲ ਦਾ ਬੰਦਾ ਹੀ, ਉਹ ਹੁਣ 72 ਸਾਲ ਦਾ ਬੰਦਾ ਕਿਤੇ ਸਾਡੇ ਇੰਡੀਆ ਚ ਇਦਾਂ ਦੀ ਹਰਕਤ ਕਰੇ, ਉਹਨਾਂ ਨੇ ਕਹਿਣਾ ਕਿ ਹਿੱਲੋ ਪੈ ਗਈ ਇਹਨੂੰ। 70-72 ਗਿਆ। ਆਹੋ 70-72 ਗਿਆ ਹੈਗਾ, ਇਹਨੂੰ 82 ਨੰਬਰ ਦੀ ਬੱਸ ਚ ਬਿਠਾ ਕੇ 2100 ਦੇ ਕੰਬਲ ਲੈ ਕੇ ਅਸੀਂ ਘਰ ਨੂੰ ਆਨੇ ਆ। ਉੱਥੇ ਦੇਖ ਲਓ ਕੀ ਹੈ, ਕਿਆ ਮਹੀਨਾ ਕਰ ਰਿਹਾ ਹੈ। ਸ਼ੌਂਕ ਹੈ ਪਤਾ ਨਹੀਂ ਕੀ ਕਦੇ ਤਾਂ ਆ ਤੂੰ ਵੇਖਿਆ ਨੀ, ਕੋਈ ਅੱਖ ਬਣਾਈ ਫਿਰਦਾ ਹੈ, ਕੋਈ ਨੱਕ ਬਣਾਈ ਫਿਰਦਾ ਹੈ, ਕੋਈ ਬੁੱਲ ਬਣਾਈ ਫਿਰਦਾ ਹੈ, ਕੋਈ ਥੋੜੀ ਬਣਾਈ ਫਿਰਦਾ ਹੈ। ਪਰ ਇੱਕ ਚੀਜ਼ ਮੈਂ ਦੇਖ ਲਈ ਹੈ, ਕੀ ਜ਼ਿੰਦਗੀ ਜਿਹੜੀ ਹੈਗੀ ਨਾ ਹੈ ਨਾ, ਉਹ ਸ਼ੌਂਕ ਹੈਗੇ ਅੰਗਰੇਜ਼ਾਂ ਦੇ, ਸਾਡੇ ਬਜ਼ੁਰਗਾਂ ਨੂੰ ਸ਼ੂਗਰ ਹੈ ਜਾਂ ਬਲੱਡ ਪ੍ਰੈਸ਼ਰ, ਹੋਰ ਕੁਝ ਹੋਵੇ ਨਾ ਹੋਵੇ ਪੱਥਰੀ ਤੇ ਹੁੰਦੀ ਹੈ ਜਾਂ ਫਿਰ ਚਿੱਤ ਤਾਂ ਘਾਉ ਸਭ ਦਾ ਕਰਦਾ ਹੈ, ਕਿਤੇ ਕਈਆਂ ਨੂੰ ਬਾਬਾਸ਼ੀਰ ਵੀ ਹੁੰਦੀ ਹੈ। ਹਰ ਚੜ੍ਹਦੀ ਸਵੇਰ ਤੋਂ ਢਲਦੀ ਰਾਤ ਤਾਈਂ, ਸਾਲ ਦੇ 365 ਤੇ ਹਫਤੇ ਦੇ 7 ਦਿਨ ਸੁਣਦੇ ਰਹੋ ਆਪਣਾ ਮਾਨਯੋਗ ਤੇ ਮਨ ਪਾਉਂਦਾ ਰੇਡੀਓ, ਪੰਜਾਬੀ ਰੇਡੀਓ USA। ਸੱਚ ਇੱਕ ਹੋਰ ਵਧਾਈਆਂ ਬਣ ਗਈਆਂ। ਨਵਜੋਤ ਕੌਰ ਸਿੱਧੂ, ਡਾਕਟਰ ਨਵਜੋਤ ਕੌਰ ਸਿੱਧੂ ਕਹਿੰਦੇ ਜੱਟ ਮਹਾਸਭਾ ਦੇ ਪੰਜਾਬ ਦੇ ਉਹ ਮਹਿਲਾ ਵਿੰਗ ਦੇ ਪ੍ਰਧਾਨ ਬਣ ਗਏ ਨੇ। ਕਿਆ ਬਾਤ ਹੈ। ਹੁਣ ਮਤਲਬ ਕਿ ਅੱਗੇ ਜਿਹੜੇ ਗਾਣੇ ਆਣਗੇ ਮਨਕੀਤ ਤੋਂ ਅਲੱਗ ਦੇ ਉਹਦੇ ਵਿੱਚ ਨਵਜੋਤ ਕੌਰ ਸਿੱਧੂ ਦਾ ਜ਼ਿਕਰ ਹੋਏਗਾ। ਮਤਲਬ ਜੱਟ ਤੇ ਜ਼ਿਆਦਾ ਉਹੀ ਕਰਦਾ। ਹਾਂ ਬਿਲਕੁਲ ਸਹੀ ਗੱਲ ਹੈ ਵੈਸੇ ਤਾਇਆ, ਪਰ ਹਰ ਇੱਕ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਸੀ ਵੀ ਨਵਜੋਤ ਕੌਰ ਸਿੱਧੂ ਹੋਰੀ ਕੀ ਕਹਿੰਦੇ ਨੇ। ਕੀ ਕਹਿੰਦੇ ਨੇ? ਕਹਿੰਦੇ ਕਿ ਦੇਖੋ ਵੀ ਪੰਜਾਬ ਦਾ ਭਲਾ ਚਾਹੁੰਦੀ ਆ ਮੈਂ। ਅੱਛਾ। ਕਿਸੇ ਅਹੁਦੇ ਦਾ ਕੋਈ ਲਾਲਚ ਨਹੀਂ। ਅੱਛਾ। ਸਿਰਫ ਪੰਜਾਬ ਦਾ ਭਲਾ ਹੀ ਕਰ। ਵੈਸੇ ਵੀ ਤੇਰੇ ਘਰੇ ਚਾਹ ਪੱਤੀ ਹੋਈ ਮੁਗੀ ਸੀ, ਤਾਈਆਂ ਮੀਟਿੰਗਾਂ ਬਾਰ-ਬਾਰ ਚਾਹ ਚੂ ਪੀਣ ਚੱਲ ਜਾਂਦੇ ਨੇ, ਉਹਨੇ ਪੱਤੀ ਨਹੀਂ ਖਰੀਦ ਪਾ ਰਹੇ ਤੇ ਪੱਤੀ ਵੀ ਕੰਟਰੋਲ ਚ ਕਿੱਥੇ ਹੈ ਚਲੋ ਤਾਇਆ। ਉਹ ਕਹਿੰਦੇ ਵੀ ਜੇਕਰ ਕਿਸੇ ਅਹੁਦੇ ਦਾ ਲਾਲਚ ਹੁੰਦਾ ਤਾਂ ਮੈਂ ਆਪਣੀ 40 ਕਰੋੜ ਸਾਲਾਨਾ ਵਾਲੀ ਨੌਕਰੀ ਛੱਡ ਕੇ ਘਰ ਨਾ ਬੈਠਦੀ। ਇਹ ਕਿਹੜੀ ਨੌਕਰੀ ਹੈ ਪਤਾ ਨਹੀਂ ਤਾਂ। 40 ਕਰੋੜ ਸਾਲਾਨਾ ਮਿਲਦਾ ਕੀ ਹੈ? ਮਤਲਬ ਬੰਦਾ ਪੁੱਛੇ ਇਹ ਕੀ ਕਹਿੰਦੇ ਨੇ ਡਾਕਟਰ ਹੈ ਨਾ? ਨਹੀਂ ਨਵਜੋਤ ਸਿੰਘ ਸਿੱਧੂ ਹੋਰਾਂ ਦੀ ਗੱਲ ਕਰ ਰਹੇ ਹੋ। ਅੱਛਾ 40 ਕਰੋੜ ਸਾਲ ਦਾ। ਹਾਂ ਐਸਾ ਕਿਹੜਾ ਕੰਮ ਕਰ ਰਹੇ ਜਿਹੜਾ ਮੇਰੇ ਖਿਆਲ ਨੂੰ ਸ਼ੋ ਦੀ ਗੱਲ ਕਰਦੇ ਹੋਣੇ ਆ। ਛੱਡ ਕੇ ਨਹੀਂ ਬੈਠੇ, ਉਹਨੂੰ ਕੱਢਣਾ ਕਹਿੰਦੇ ਆ। ਵੈਲਕਮ ਹੈ, ਹਾਸੇ ਜਾਰੇ ਪੈਸੇ ਸੁਣ ਰਹੇ ਹੋ। ਮੇਰਾ ਨਾਂ ਤਾਇਆ ਸ਼ੌਂਕੀ ਹੈਗਾ। ਬੋਲ ਕੁਛ, ਤੂੰ ਬੋਲ ਨਹੀਂ ਰਹੀ। ਤਾਇਆ ਮੈਂ ਤਾਂ ਤੈਨੂੰ ਹੀ ਵੇਖੀ ਜਾਨੀ, ਅੱਜ ਤੂੰ ਕਰੀ ਕੀ ਜਾਨਾ? ਮੈਂ ਕੁਛ ਨਹੀਂ, ਬਸ ਮਾਰੀ ਕਿ ਮੂੰਹ ਤੇ ਖਾਰਿਸ਼ ਹੋ ਰਹੀ ਸੀ, ਖੁਰਕ ਰਿਹਾ ਸੀ। ਖੁਸ਼ਕੀ ਮੈਨੂੰ ਹੁੰਦੀ ਨਹੀਂ ਕਿਉਂਕਿ ਮੈਂ ਮੂੰਹ ਦੇ ਉੱਤੇ ਅਰੰਡੀ ਦਾ ਤੇਲ ਲਾ ਲੈਣਾ। ਕਿਹੜਾ ਅਰੰਡੀ ਦਾ ਤੇਲ? ਤੇ ਤਾਇਆ ਤੂੰ ਵੈਸੇ ਕੋਈ ਵੈਸਲੀਨ ਇੰਨਾ ਭੰਡਾਰ ਹੈ ਇੱਥੇ ਲੋਸ਼ਨਸ ਦਾ,
ਚਾਹੇ ਤੂੰ ਮਤਲਬ ਤੇਰੀ ਸੁਪਰ ਡਰਾਈ ਸਕਿਨ ਆ ਜਾਂ ਡਰਾਈ ਸਕਿਨ ਆ ਜਾਂ ਫਿਰ ਜਿੱਦਾਂ ਵੀ ਆ, ਮਤਲਬ ਆਪਣੀ ਸਕਿਨ ਦੇ ਅਕੋਰਡਿੰਗਲੀ ਤੂੰ ਕੋਈ ਵੀ ਲੋਸ਼ਨ, ਮੋਇਸਚਰਾਈਜ਼ਰ, ਕਰੀਮ ਲੈ ਸਕਦਾ ਹੈ। ਉਹ ਤੇਲ ਵਧੀਆ ਹੁੰਦੇ ਆ, ਹੁਣ ਜਿਵੇਂ ਪੈਰਾਂ ਤੇ ਮੇਰੇ ਛਾੜ ਪੈਂਦਾ ਉਹਦੇ ਤੇ ਥੋੜੇ ਮੈਂ ਫਿਰ ਕੈਰੋਸਿਨ ਆਇਲ ਮਲ ਲੈਂਦਾ। ਤੇਰਾ ਲਿਵਰ, ਕਿਡਨੀ ਸਭ ਠੀਕ ਆ? ਬਹੁਤ ਵਧੀਆ ਹੈਗੀ। ਕਹਿੰਦੇ ਜੇ ਪੈਰਾਂ ਦੇ ਵਿੱਚ ਕੋਈ ਸਮੱਸਿਆ ਹੋਵੇ, ਸਾੜ ਸੂੜ ਪਵੇ ਜਾਂ ਪੈਰ ਸੁੱਜਦੇ ਹੋਣ, ਤਾਂ ਫਿਰ ਤੁਹਾਡੇ ਇੰਟਰਨਲ ਆਰਗਨਸ ਦੇ ਵਿੱਚ ਕੋਈ ਨਾ ਕੋਈ ਹੁੰਦੀ ਹੈ ਖਰਾਬੀ। ਅੱਡੀ ਮਾੜੀ ਮਾੜੀ ਦਰਦ ਹੁੰਦੀ ਹੈ। ਤਾਇਆ ਕਿ ਤੇਰਾ ਯੂਰਿਕ ਐਸਿਡ ਠੀਕ ਆ? ਥੋੜਾ ਜਿਹਾ ਵਧੀਆ ਹੋਇਆ ਤਾਂ ਹੀ। ਅੱਛਾ ਕੀ ਕਰਾਂ ਹੁਣ ਮੈਂ? ਤਾਇਆ ਤੂੰ ਥੋੜਾ ਆਪਣੇ ਖਾਣ ਪੀਣ ਵੱਲ ਧਿਆਨ ਦੇ। ਨਹੀਂ ਮੈਂ ਧਿਆਨ ਦੇ ਕੇ ਵੇਖ ਕੇ ਪਸੰਦ ਕਰਕੇ ਖਾਣਾ ਚਾਹੁੰਦਾ। ਨਹੀਂ ਮਤਲਬ ਪਨੀਰ ਖਾਣਾ ਬੰਦ ਕਰ। ਜਿਹੜੀਆਂ ਬੀ ਵਾਲੀਆਂ ਸਬਜ਼ੀਆਂ ਜਿਵੇਂ ਖੀਰਾ ਹੋ ਗਿਆ, ਟਮਾਟਰ ਹੋ ਗਿਆ, ਇਹਨੂੰ ਖਾਣਾ ਬੰਦ ਕਰ। ਮੈਂ ਖਾਵਾਂ ਕੀ? ਕੱਚਾ ਟਮਾਟਰ ਨਹੀਂ ਖਾਣਾ। ਅੱਛਾ ਕਿੱਦਾਂ ਉਹਨੂੰ ਪੱਕਾ ਕਰਨਾ ਪਹਿਲਾਂ? ਨਹੀਂ ਮਤਲਬ ਸਬਜ਼ੀ ਚ ਪਿਆ ਤਾਂ ਚੱਲ ਥੋੜਾ ਬਹੁਤ ਫੇਰ ਵੀ ਕਿਤੇ ਖਾ ਲਾ। ਨਹੀਂ ਮੈਂ ਪੱਕਾ ਹੀ ਖਾਣਾ। ਮੈਂ ਉਹੀ ਸਬਜ਼ੀ ਵਾਲੇ ਕੋ ਟਮਾਟਰ ਖਰੀਦਣਾ ਜਿਹੜਾ ਆਪ ਇੱਥੇ ਪੱਕਾ ਹੈਗਾ, ਫਿਰ ਉਹ ਟਮਾਟਰ ਵੀ ਪੱਕਾ ਹੀ ਦੇਗਾ ਮੈਨੂੰ। ਤਾਇਆ ਮਤਲਬ ਸਬਜ਼ੀ ਬਣੀ ਹੋਈ। ਅੱਛਾ ਟਮਾਟਰ ਦੀ ਸਬਜ਼ੀ ਟਮਾਟਰ ਪੈਦਾ। ਟਮਾਟਰ ਦੀ ਸਬਜ਼ੀ ਕਿਹੜੀ ਹੁੰਦੀ ਹੈ? ਤਾਇਆ ਤੂੰ ਸਭ ਕੁਝ ਖਾ। ਅੱਛਾ ਠੀਕ ਹੈ। ਥੋੜਾ ਕਿ ਬੋਲੋ ਮੈਨੂੰ ਕਿ ਮੈਨੂੰ ਵੱਧ ਪੈਸੇ ਮਿਲੇ। ਤਾਇਆ ਹੁਣ ਤਾਂ ਜਾਣ ਦਾ ਵੇਲਾ ਹੋ ਗਿਆ। ਪਰ ਸ਼ੁਰੂਆਤ ਤੂੰ ਕਰਿਆ ਕਰ। ਅਸੀਂ ਤਾਂ ਸਿਰਫ ਤਾਏ ਦੀਆਂ ਗੱਲਾਂ ਸੁਣਨ ਆਉਨੇ ਆ। ਹਾਂ ਜਦੋਂ ਤਾਏ ਦੀਆਂ ਗੱਲਾਂ ਸੁਣਾਈਆਂ ਮੁੜ ਕੇ ਭੱਜਦੀ ਵੀ ਹੁੰਦੀ ਹੈ। ਆਈ ਮੀਨ ਟੂ ਸੇ ਸਭੇ ਗੱਲਾਂ ਅੱਛੀਆਂ ਗੱਲਾਂ। ਤੇ ਮੈਂ ਅੱਛੀਆਂ ਸੁਣਾਈਆਂ, ਗੰਦੀਆਂ ਗੱਲਾਂ ਸੁਣਾਈਆਂ। ਜੀ ਕਹੋ ਮਤਲਬ ਲੜਨ ਵਾਲੀਆਂ ਗੱਲਾਂ ਨਹੀਂ, ਪਿਆਰ ਨਾਲ। ਬੇਟਾ ਕਹਿ ਕੇ, ਪੁੱਤ ਕਹਿ ਕੇ ਗੱਲ ਕਰਿਆ ਕਰਤਾ ਹੈ। ਮੈਂ ਬੇਟਾ ਪੁੱਤ ਕਹਿ ਕੇ ਕਹਿੰਦਾ ਵਾ ਸਾਰਿਆਂ ਨੂੰ। ਇੱਕ ਵਾਰੀ ਮੈਂ ਦੋ ਕੁੜੀਆਂ ਜਿਹੜੇ ਮੈਂ ਬੇਟਾ ਕਿਹਾ, ਮੇਰੀ ਜਨਾਨੀ ਲੜ ਪਈ ਮੇਰੇ ਨਾਲ। ਕਿਉਂ? ਇੱਕ ਤੇ ਮੇਰੀਆਂ ਹੈ ਨਹੀਂ, ਤੁਸੀਂ ਕਿੱਦਾਂ ਇਹਨੂੰ ਬੇਟੀ ਕਹਿਤਾ? ਉਹ ਮੇਰੇ ਤੇ ਸ਼ੱਕ ਕਰੇ। ਤਾਇਆ ਫਿਰ ਹੈ ਨਹੀਂ ਤਾਈ ਦਾ ਕੋਈ ਇਲਾਜ? ਨਹੀਂ ਨਾ ਮੈਂ ਤਾਈਓ ਤੇ ਕਹਿੰਦਾ ਪਿਆ ਮੈਂ ਜ਼ਹਿਰ ਦੇ ਕੇ ਮਾਰ ਦੋ ਇਹਨੂੰ। ਇੰਨਾ ਵੀ ਨਹੀਂ ਸਿੱਧੇ ਹੋਣਾ। ਅੱਛਾ ਨਹੀਂ ਚੁੱਪ ਕਰ ਤੂੰ ਤੇਰੇ ਹੱਥ ਭੇਜਾਂਗਾ ਨਾ। ਨਹੀਂ ਜੀ ਨਹੀਂ। ਤੈਨੂੰ ਹੱਥ ਵੱਜ ਕੀ ਕਰਨਗੇ? ਤੇਰਾ ਫਾਇਦਾ ਕਰਾਉਂਗਾ। ਜੇ ਤੂੰ ਉਹਨੂੰ ਮਾਰਤਾ ਠੀਕ ਹੈ, ਤੈਨੂੰ ਚੱਕ ਕੇ ਪਾਣਗੇ ਅਮਰੀਕਾ ਦੀ ਜੇਲ੍ਹ ਚ। ਉਹਦੇ ਬੱਚੇ ਦੇ ਪੱਕੇ ਹੁੰਦੇ ਚਾਂਸ। ਤਾਇਆ ਐਕਸਕਿਊਜ਼ ਮੀ, ਮੁੜ ਕੇ ਉਹਨਾਂ ਨੇ ਨਾ 222 322 ਸਾਲਾਂ ਦੀ ਕੈਦ ਕਰ ਦੇਣੀ ਹੈ। 222 ਸਾਲ ਦੀ ਕੈਦ ਕਿਹੜੀ ਹੁੰਦੀ ਹੈ? ਤਾਇਆ ਬਹੁਤ ਸਾਰੇ ਕੇਸਿਸ ਚ ਹੁੰਦੀ ਹੈ। ਅੱਛਾ ਹਾਂ ਰਹਿਣ ਦੇ ਤੂੰ, ਮੈਨੂੰ ਤੇਰਾ ਆਈਡੀਆ ਬਿਲਕੁਲ ਨਹੀਂ ਪਸੰਦ ਹੈ। ਨਾਲੇ ਮੈਂ ਇਦਾਂ ਦੇ ਗਲਤ ਕੰਮ ਨਹੀਂ ਕਰਦੀ। ਚਲੋ ਫਿਰ ਜਿਉਂਦੀ ਰਹੇ ਤਾਈ। ਹਾਂ ਵਸਦੀ ਵੀ ਰਹੇ ਤਾਈ ਤੇਰੇ ਹੀ। ਬਸੇ ਜਾ ਕੇ ਮੈਂ ਕਹਿੰਦਾ ਮੈਂ ਜੰਗਲਾਂ ਚ ਵਸ ਜਾ ਕੇ ਤਪੱਸਿਆ ਕਰੇ, ਜਾ ਕੇ ਉੱਥੇ ਮੋਕਸ਼ ਮਿਲੇ ਉਹਨੂੰ। ਜਾਨ ਖਾਦੀ ਮੇਰੀ ਹੈ। ਚਲੋ ਮਿਲਦੇ ਆ ਜੀ, ਗੱਲ ਬਾਏ ਬਾਏ, ਟੇਕ ਕੇ।